UN ਜਨਰਲ ਅਸੈਂਬਲੀ ਦੇ ਮੈਂਬਰਾਂ ਨੇ ਕੰਟੈਂਪਟ ਸ਼ੋਅ ਕੀਤਾ ਜਦੋਂ ਨੇਤਨਯਾਹੂ ਬੋਲਣ ਦੇ ਲਈ ਖਲੋਤਾ, ਉਹਨਾਂ ਨੇ ਵਾਕਆਊਟ ਕੀਤਾ। ਪਰ ਤੁਸੀਂ ਦੇਖੋ ਵੀ ਉਹਦੀ ਸਪੀਚ ਤੋਂ ਫੌਰਨ ਬਾਅਦ ਇੰਨੀ ਪਾਵਰ ਦੇ ਨਾਲ ਸਟ੍ਰਾਈਕ ਕੀਤਾ ਲਬਨਾਨ ਦੇ ਉੱਤੇ ਇਜ਼ਰਾਈਲੀ ਫੋਰਸਿਸ ਨੇ, ਜਿਵੇਂ ਗਜ਼ਾ ਦੇ ਵਿੱਚ ਜਿਹੜੀਆਂ ਕੈਜੁਅਲਟੀਜ਼ ਨੇ 70-75% ਔਰਤਾਂ ਔਰ ਬੱਚੇ ਨੇ। ਇਹੀ ਹਾਲ ਲਬਨਾਨ ਦੇ ਵਿੱਚ ਹੋ ਰਿਹਾ ਹੈ। ਯੂਕਰੇਨ ਔਰ ਇਜ਼ਰਾਈਲ ਦਾ ਬਿਹੇਵੀਅਰ ਜੀ, ਇਹ ਵਰਲਡ ਪੀਸ ਦੇ ਲਈ ਔਰ ਹਰ ਇੱਕ ਨੂੰ ਘੜੀਸਣ ਦੇ ਲਈ ਜੰਗ ਦੇ ਵਿੱਚ ਕਿਸੇ ਵੇਲੇ ਵੀ ਪ੍ਰੈਸਪੀਟੇਟਿੰਗ ਰੀਜ਼ਨ ਹੋ ਸਕਦੇ ਨੇ। ਜੇ ਅਮਰੀਕਾ ਜਾਂ ਅਮਰੀਕਨ ਪਾਲਿਸੀ ਮੇਕਰ ਜਾਂ ਵਾਈਟ ਹਾਊਸ ਜਾਂ ਪੈਂਟਾਗਨ ਇਨ ਸਰਟਨ ਟਰਮਸ ਉਹਨੂੰ ਇਹ ਕਹਿ ਦਿੰਦੇ ਜਾਂ ਕਹਿ ਦੇਣ ਕਿ ਵੀ ਸਟਾਪ, ਇਨਫ ਇਜ਼ ਇਨਫ, ਤੇ ਕੱਲ ਇਹ ਲੜਾਈ ਬੰਦ ਹੋ ਸਕਦੀ ਹੈ। ਪਰ ਈਰਾਨ ਔਰ ਦੂਸਰੇ ਸਮਝਦੇ ਨੇ ਕਿ ਇਹ ਪ੍ਰੋਵੋਕ ਕਰਕੇ ਈਰਾਨ ਨੂੰ ਜੰਗ ਦੇ ਵਿੱਚ ਘੜੀਸਣਾ ਚਾਹੁੰਦਾ ਹੈ। ਜੇ ਹਮਾਸ ਵਾਲੇ 11 ਮਹੀਨੇ ਬਾਅਦ ਵੀ ਸਬਡਿਊ ਨਹੀਂ ਹੋਏ ਤੇ ਹਿਜ਼ਬੁੱਲਾ ਤਾਂ ਮੱਚ ਮੋਰ ਆਰਗੇਨਾਈਜ਼ਡ ਹੈ ਔਰ ਮੱਚ ਮੋਰ ਉਹਨਾਂ ਕੋਲ ਨੰਬਰ ਹੈ ਔਰ 4 ਦਹਾਕਿਆਂ ਤੋਂ ਪੋਲੀਟੀਕਲ ਫੋਰਸ ਵੀ ਨੇ, ਉੱਥੇ ਮਿਲੀਟੈਂਟ ਫੋਰਸ ਵੀ ਨੇ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਕਸ਼ਮੀਰ ਦੀ ਗੱਲ ਕੀਤੀ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਹਵਾਲੇ ਦੇ ਨਾਲ, ਉੱਥੇ ਹੀ ਮਤਲਬ ਜਿਹੜਾ ਮਿਡਲ ਈਸਟ ਦੇ ਵਿੱਚ ਇਸ ਵਕਤ ਸਾਰੀ ਸਿਚੁਏਸ਼ਨ ਬਣੀ ਹੋਈ ਹੈ, ਉਹ ਗਜ਼ਾ ਦੇ ਵਿੱਚ ਇਜ਼ਰਾਈਲ ਦੀ ਵਾਰ ਚੱਲ ਰਹੀ ਹੈ। ਥੋੜ੍ਹਾ ਜਿਹਾ ਉਹਦਾ ਜ਼ਿਕਰ ਵੀ ਹੋਇਆ ਆ, ਜਾਂ ਇਸ ਵਕਤ ਜਿਹੜਾ ਲਿਬਨਾਨ ਦੇ ਨਾਲ ਇੱਕ ਨਵਾਂ ਫਰੰਟ ਖੁੱਲ੍ਹ ਗਿਆ ਆ। ਮਤਲਬ ਹੁਣ ਜਿਹੜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਨੇਤਨਯਾਹੂ, ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਉਂਦੇ ਆ। ਬੀਤੀ ਕੱਲ੍ਹ ਇੱਥੇ ਐਡਰੈਸ ਕਰਨ ਲੱਗਿਆ, ਮਤਲਬ ਜਿਸ ਕਿਸਮ ਦੀ ਨਮੋਸ਼ੀ ਜਾਂ ਜਿਸ ਕਿਸਮ ਦਾ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਯੂਨਾਈਟਿਡ ਨੇਸ਼ਨਸ ਦੇ ਵਿੱਚੋਂ ਜਿਹੜੇ ਜਨਰਲ ਅਸੈਂਬਲੀ ਦੇ ਚੱਲਦੇ ਇਜਲਾਸ ਦੇ ਵਿੱਚੋਂ ਜਿਹੜੇ ਮੁਲਕਾਂ ਦੇ ਨੁਮਾਇੰਦੇ ਹੈਗੇ ਆ, ਉਹ ਵਾਕਆਊਟ ਕਰਦੇ ਆ ਜਦੋਂ ਨੇਤਨਯਾਹੂ ਐਡਰੈਸ ਕਰਨ ਲੱਗਦੇ ਆ ਯੂਨਾਈਟਿਡ ਨੇਸ਼ਨਸ ਨੂੰ। ਤੇ ਬਾਹਰ ਸੜਕਾਂ ਦੇ ਉੱਤੇ ਉਹ ਯੂਨਾਈਟਿਡ ਨੇਸ਼ਨਸ ਦੇ ਬਾਹਰ ਹੋਵੇ ਜਾਂ ਓਵਰਆਲ ਨਿਊਯਾਰਕ ਦੇ ਵਿੱਚ ਵੀ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਫਲਸਤੀਨ ਦੇ ਹਮਾਇਤੀ ਹੈਗੇ ਆ, ਉਹਨਾਂ ਵੱਲੋਂ ਵੱਡੇ ਲੈਵਲ ਦੇ ਉੱਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ। ਪਰ ਨੇਤਨਯਾਹੂ ਦਾ ਜਿਹੜਾ ਸਟੈਂਡ ਹੈ ਉਹ ਆਪਣੀ ਥਾਂ ਦੇ ਉੱਤੇ ਕਾਇਮ ਨੇ ਕਿ ਅਸੀਂ ਜਿਹੜਾ ਹਮਾਸ ਦੇ ਨਾਲ ਤੇ ਅਸੀਂ ਫਰੰਟ ਸਾਡਾ ਆਲਰੇਡੀ ਖੁੱਲ੍ਹਿਆ ਹੋਇਆ, ਹੁਣ ਜਿਹੜਾ ਲਿਬਨਾਨ ਦੇ ਨਾਲ ਵੀ ਖੁੱਲ੍ਹਾ ਆ, ਇਹਨੂੰ ਵੀ ਅਸੀਂ ਨਿਰੰਤਰ ਜਿਹੜਾ ਉਹ ਜਾਰੀ ਰੱਖਣਾ। ਤੇ ਅਮਰੀਕਾ ਦੀ ਪਾਲਿਸੀ ਇਹਦੇ ਵਿੱਚ ਆ ਕੇ ਕਿਸ ਲੈਵਲ ਦੇ ਉੱਤੇ ਉਹ ਕਰਦੀ ਹੈ, ਏਡ ਦੇਣ ਦੀ, ਹਥਿਆਰਾਂ ਨੂੰ ਅੱਗੇ ਦੇਣ ਦੀ ਲਾਈਨ ਹੋਵੇ। ਸੋ ਇਹ ਜਿਹੜਾ ਸਾਰਾ ਪਾਰਟ ਇਸ ਵਕਤ ਚੱਲ ਰਿਹਾ, ਸੋ ਇਹਨੂੰ ਦੇਖਦਿਆਂ ਹੋਇਆਂ ਸਿੱਧਾ ਜਿਹਾ ਸਵਾਲ ਇਹ ਖੜਾ ਹੁੰਦਾ ਵੀ ਕੀ ਇਸ ਵਕਤ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਇਹ ਡੀਐਸਕੇਲੇਟ ਹੋਣ ਦੀ ਥਾਂ ਦੇ ਉੱਤੇ, ਜਾਂ ਜਿਹੜਾ ਸੀਜ਼ ਫਾਇਰ ਪਲਾਨ ਅਮਰੀਕਾ ਵੱਲੋਂ ਜਾਂ ਅਦਰਵਾਈਜ਼ ਪ੍ਰਚਾਰਿਆ ਜਾ ਰਿਹਾ ਸੀ ਕਿ ਭਾਈ ਉਹ ਨੇਤਨਯਾਹੂ ਦੇ ਨਾਲ ਜਾਂ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਪਰ ਉਹ ਵੀ ਉਹਨਾਂ ਨੇ ਡਿਫਰੈਂਟ ਲੈਵਲ ਦੇ ਉੱਤੇ ਈਵਨ ਯੂਨਾਈਟਿਡ ਨੇਸ਼ਨਸ ਦੇ ਹਵਾਲੇ ਨਾਲ ਕਾਈਂਡ ਆਫ ਰਿਜੈਕਟ ਹੀ ਕੀਤਾ ਕਿ ਨਹੀਂ, ਅਸੀਂ ਕੋਈ ਵੀ ਜਿਹੜੀ ਪੀਸ ਦੀ ਨੀਤੀ ਹੈ ਉਹਦੇ ਤੇ ਨਹੀਂ ਸਹੀ ਕਰਨਾ ਹੈਗਾ। ਸੋ ਈਰਾਨ ਨੂੰ ਵੀ ਇਸ ਕਿਸਮ ਦਾ ਸੁਨੇਹਾ ਦਿੱਤਾ ਹੈ ਇਜ਼ਰਾਈਲ ਨੇ ਕਿ ਭਾਈ ਅਸੀਂ ਨਿਰੰਤਰ ਇਹ ਜੰਗ ਜਾਰੀ ਰਹੂਗੀ। ਸੋ ਕੀ ਇਹ ਮੰਨਿਆ ਜਾ ਸਕਦਾ ਹੁਣ ਵੀ ਇਹ ਗੱਲ ਹੋਰ ਐਸਕੇਲੇਟ ਕਰੂਗੀ ਲਿਬਨਾਨ, ਬੇਰੂਤ ਦੇ ਵਿੱਚ ਜੋ ਹੋ ਰਿਹਾ ਹੈ, ਵੀ ਇਹ ਗੱਲ ਜੰਗ ਇਹ ਹੋਰ ਮਿਡਲ ਈਸਟਰਨ ਕੰਟਰੀਜ਼ ਜਾਂ ਹੋਰ ਟੈਰੀਟਰੀਜ਼ ਨੂੰ ਇਨਗਲਫ ਕਰ ਸਕਦੀ ਹੈ? ਤੇ ਫਿਰ ਇਹ ਸਾਰੇ ਦੇ ਵਿੱਚ ਜਿਹੜੀ ਈਰਾਨ ਜਾਂ ਉਹਨਾਂ ਦੇ ਨਾਲ ਦੀ ਲੌਬੀ ਹੈਗੀ ਹੈ, ਖਾਸ ਤੌਰ 'ਤੇ ਜਦੋਂ ਅਸੀਂ ਫਲਸਤੀਨ ਦੇ ਹੱਕ ਦੇ ਮੁਲਕਾਂ ਦੀ ਗੱਲ ਕਰਦੇ ਹਾਂ, ਜਿਹੜੇ ਇਸਲਾਮਿਕ ਨੇਸ਼ਨਜ਼ ਹੈਗੇ ਆ, OIC ਤੋਂ ਲੈ ਕੇ ਸਾਰਿਆਂ ਦਾ ਉਹ ਹੁੰਦਾ ਵੀ ਉਹ ਇਸ ਦੇ ਉੱਤੇ ਕਿੱਥੇ ਖਲੋਤੇ ਨੇ? ਦੇਖੋ, ਮੈਂ ਸਮਝਦਾ ਵੀ ਇਸ ਸਾਰੇ ਚੋਂ ਜੋ ਕੁਛ ਨੇਤਨਯਾਹੂ ਕਰ ਰਿਹਾ, ਜਿਹਦੇ ਲਈ ਵਾਰ ਕ੍ਰਿਮੀਨਲ ਲਫ਼ਜ਼ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵੀ ਉਸ ਨੂੰ ਐਲਾਨਿਆ। ਅੱਡ ਦੁਨੀਆ ਦੇ ਜਿਹੜੇ ਨਿਰਪੱਖ ਐਨਾਲਿਸਟ ਨੇ ਉਹ ਵੀ ਉਸ ਨੂੰ ਇੱਕ ਵਾਰ ਕ੍ਰਿਮੀਨਲ ਕਹਿ ਰਹੇ ਨੇ। ਲੇਕਿਨ ਇਸ ਸਾਰੇ 'ਚ ਮੈਂ ਸਮਝਦਾ ਵੀ ਬੇਬਸੀ ਰੈਸਟ ਆਫ ਵਰਲਡ ਦੀ ਨਹੀਂ ਹੈ ਜੀ। ਜੇ ਕਿਸੇ ਦਾ ਸਟੇਟਸ ਲੋ ਹੋ ਰਿਹਾ ਜਾਂ ਸੁਪਰ ਪਾਵਰ ਅਮਰੀਕਾ ਦਾ ਰੁਤਬਾ ਜੇ ਕਿਸੇ ਨੇ ਚੈਲੰਜ ਕੀਤਾ, ਦੁਸ਼ਮਣ ਨੇ ਨਹੀਂ, ਚਾਈਨਾ ਜਿੰਨਾ ਮਰਜ਼ੀ ਵੱਡਾ ਖਤਰਾ ਹੋਏ, ਉਹ ਅਮਰੀਕਾ ਦੇ ਨਾਲ ਕੋਈ ਮੈਚ ਨਹੀਂ ਹੈ। ਪਰ ਜਦੋਂ ਤੁਹਾਡਾ ਆਪਣਾ ਦੋਸਤ ਜਾਂ ਆਪਣਾ ਅਲਾਈ ਜਾਂ ਤੁਹਾਡਾ ਆਊਟਫਿਟ ਜਾਂ ਤੁਹਾਡਾ ਜਿਹੜਾ ਦੁਮ ਛੱਲਾ
ਉਹ ਤੁਹਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਕਹੇ ਕਿ ਮੈਂ ਤੁਹਾਨੂੰ ਨਹੀਂ ਮੰਨਦਾ। ਮੈਂ ਸਮਝਦਾ ਹਾਂ ਵੀ ਇਹ ਜਿਹੜੀ ਨਮੋਸ਼ੀ ਪ੍ਰੈਜ਼ੀਡੈਂਟ ਬਾਈਡਨ ਦੇ ਥੱਲੇ ਪਿਛਲੇ 1 ਸਾਲ ਤੋਂ ਅਮਰੀਕਾ ਨੂੰ ਫੇਸ ਹੋ ਰਹੀ ਹੈ, ਇਹਦੀ ਕਿੱਥੋਂ ਜਸਟੀਫਿਕੇਸ਼ਨ ਕੀਤੀ ਜਾ ਸਕਦੀ? ਕਿਉਂਕਿ ਇੱਕ ਵਾਰ ਨਹੀਂ ਹੈ ਇਹ, ਤਾਂ ਹੁਣ ਇਹਨਾਂ ਨੇ ਸਿੱਧਾ ਜਿਹੜਾ ਉਹ ਹਿਜ਼ਬੁੱਲਾ ਨੂੰ ਟਾਰਗੇਟ ਕਰ ਲਿਆ। ਲੇਕਿਨ ਘੱਟੋ ਘੱਟ 3 ਵਾਰ ਐਂਟਨੀ ਬਲਿੰਕਨ ਸੈਕਟਰੀ ਆਫ ਸਟੇਟ ਰਾਹੀਂ ਬ੍ਰੋਕਰਡ ਜਿਹੜੀ ਪੀਸ ਡੀਲ ਸੀ, ਸੀਜ਼ਫਾਇਰ ਡੀਲ ਸੀ, ਜਿਹਦੇ ਹੌਸਟੇਜ ਨੂੰ ਛੁਡਾਉਣ ਦੀ ਲਾਈਨ ਸੀ, ਇੱਕ ਸਟੇਜ ਤੇ ਤਾਂ ਬਾਈਡਨ ਨੇ ਕਿਹਾ ਕਿ ਕੱਲ ਤੱਕ ਇਹ ਹੋ ਜਾਏਗਾ। ਲੇਕਿਨ ਜਿਵੇਂ ਇਹਨਾਂ ਨੂੰ ਨੈਤਨਯਾਹੂ ਠੁੱਡਾ ਮਾਰ ਕੇ ਇੱਕ ਕਰਪਟ ਬੰਦਾ ਜਿਹਨੂੰ ਈਵਨ ਆਪਣੀ ਸੁਪਰੀਮ ਕੋਰਟ ਜਾਂ ਦੂਸਰੇ ਦੇ ਉੱਤੇ ਵੀ ਉਹਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਕੁਝ ਨੈਤਨਯਾਹੂ ਦੇ ਐਕਸ਼ਨਸ ਨੇ ਜਾਂ ਜਿਸ ਕਿਸਮ ਦਾ ਉਹਦਾ ਵਰਤਾਰਾ ਹੈ, ਇਹਦੇ ਸਾਹਮਣੇ ਤਾਂ ਹਿਟਲਰ ਔਰ ਮੁਸੋਲਿਨੀ ਦੇ ਵਾਕਿਆ ਜਿਹੜੇ ਨੇ ਉਹ ਪੀਲੇ ਪੈਂਦੇ ਲੱਗਦੇ ਨੇ, ਉਹ ਇਹਦੇ ਸਾਹਮਣੇ ਸਟੈਂਡ ਨਹੀਂ ਕਰਦੇ। ਔਰ ਇਹ ਠੀਕ ਹੈ ਵੀ ਜਿਵੇਂ ਤੁਸੀਂ ਪ੍ਰੋਟੈਸਟ ਦੀ ਗੱਲ ਕੀਤੀ, ਵੱਡੇ ਪੈਮਾਨੇ ਤੇ ਪ੍ਰੋਟੈਸਟ ਨਿਊਯਾਰਕ ਔਰ ਦੂਸਰੀਆਂ ਥਾਵਾਂ ਤੇ, ਇਹ ਵੀ UN ਜਨਰਲ ਅਸੈਂਬਲੀ ਦੇ ਮੈਂਬਰਾਂ ਨੇ ਕੰਟੈਂਪਟ ਸ਼ੋਅ ਕੀਤਾ ਜਦੋਂ ਨੈਤਨਯਾਹੂ ਬੋਲਣ ਦੇ ਲਈ ਖਲੋਤਾ, ਉਹਨਾਂ ਨੇ ਵਾਕਆਊਟ ਕੀਤਾ। ਪਰ ਤੁਸੀਂ ਦੇਖੋ ਵੀ ਉਹਦੀ ਸਪੀਚ ਤੋਂ ਫੌਰਨ ਬਾਅਦ ਇੰਨੀ ਪਾਵਰ ਦੇ ਨਾਲ ਸਟ੍ਰਾਈਕ ਕੀਤਾ ਲਬਨਾਨ ਦੇ ਉੱਤੇ ਇਜ਼ਰਾਈਲੀ ਫੋਰਸਿਸ ਨੇ, ਔਰ ਉਹਨਾਂ ਨੇ ਕਿਹਾ ਜੀ ਅਸੀਂ ਹਸਨ ਨਸਰੁੱਲਾ ਜਿਹੜਾ ਹਿਜ਼ਬੁੱਲਾ ਦਾ ਵੱਡਾ ਲੀਡਰ ਹੈ, ਅਸੀਂ ਤਾਂ ਉਸ ਨੂੰ ਟਾਰਗੇਟ ਕੀਤਾ। ਪਰ ਜਿਵੇਂ ਗਜ਼ਾ ਦੇ ਵਿੱਚ ਜਿਹੜੀਆਂ ਕੈਜੁਅਲਟੀਜ਼ ਨੇ 70-75% ਔਰਤਾਂ ਔਰ ਬੱਚੇ ਨੇ, ਇਹੀ ਹਾਲ ਲਬਨਾਨ ਦੇ ਵਿੱਚ ਹੋ ਰਿਹਾ। ਆਲਰੇਡੀ ਲਬਨਾਨ ਦੀ ਬੜੀ ਫ੍ਰੈਜਲ ਇਕੋਨਮੀ, ਬੁਰਾ ਹਾਲ ਉਹਨਾਂ ਦੀ ਵਿਦਨ ਪਾਵਰ। ਹਿਜ਼ਬੁੱਲਾ ਕੋਈ ਮਹਿਜ਼ ਪੋਲੀਟੀਕਲ ਇੱਕ ਜਿਹੜਾ ਮਿਲੀਟੈਂਟ ਉਹਦਾ ਰੋਲ ਨਹੀਂ ਹੈ, ਉਹ ਇੱਕ ਪੋਲੀਟੀਕਲ ਪੂਰਾ ਲਬਨਾਨ ਦੇ ਉਹ ਮਾਲਕ ਨੇ ਉਹਨਾਂ ਦੇ। ਹਾਲਾਂਕਿ ਕ੍ਰਿਸਚੀਅਨ ਪਾਪੂਲੇਸ਼ਨ, ਉਹਨਾਂ ਨੇ ਇੱਕ ਫਾਰਮੂਲਾ ਵਰਕਆਊਟ ਕੀਤਾ ਸੀਗਾ ਉਹਦੇ ਥੱਲੇ ਜਿਹੜਾ ਉਹਨਾਂ ਨੇ, ਔਰ ਪਹਿਲਾਂ ਵੀ ਇਜ਼ਰਾਈਲ ਨੇ। ਹੁਣ ਹੈ ਕੀ ਹੈ ਕਿ ਇਜ਼ਰਾਈਲ 에ਅਰ ਪਾਵਰ ਇਸਤੇਮਾਲ ਕਰਕੇ ਗਰਾਊਂਡ ਟਰੂਪਸ ਮੂਵ ਕਰਨਾ ਚਾਹੁੰਦਾ ਹੈ। ਲੇਕਿਨ ਅੱਜ ਮੈਂ ਇੱਕ ਬੜੇ ਵੱਡੇ ਐਕਸਪਰਟ ਦੀ ਗੱਲ ਕਰ ਰਿਹਾ ਸੀ, ਉਹਨਾਂ ਨੇ ਕਿਹਾ ਜੀ ਇਜ਼ਰਾਈਲ ਹਾਰ ਰਿਹਾ, ਜਿੱਤ ਨਹੀਂ ਰਿਹਾ। ਉਹਨੇ ਕਿਹਾ ਵੀ ਜੇ 11 ਮਹੀਨੇ ਬੀਤਣ ਬਾਅਦ ਵੀ ਈਵਨ ਛੋਟੀ ਜਿਹੀ ਪੱਟੀ ਜਿਹੜੀ ਗਜ਼ਾ ਦੀ ਹੈ ਉਸ ਦੇ ਵਿੱਚ ਉਹਦਾ ਆਬਜੈਕਟਿਵ ਪੂਰਾ ਨਹੀਂ ਹੋਇਆ, ਗੱਲ ਤਾਂ ਡਿਫਾਇੰਸ ਦੀ ਸੀ, ਔਰ ਉਹ ਸਾਰੇ ਦੇ ਨਾ ਉਹਨੇ ਕਿਹਾ ਜੀ ਨੈਤਨਯਾਹੂ ਦਾ ਕੋਈ ਇੰਟਰਸਟ ਨਹੀਂ ਹੈ ਵੀ ਹੌਸਟੇਜ ਨੂੰ ਛਡਾਉਣ ਜਾਂ ਦੂਜੇ, ਲੇਕਿਨ ਜੋ ਕਰਨਾ ਚਾਹੁੰਦਾ ਉਹ ਤੋੜਨੀ। ਤੇ ਉਹਨੇ ਕਿਹਾ ਜੀ ਹਿਜ਼ਬੁੱਲਾ ਤਾਂ ਉਹਨਾਂ ਕੋਲ 1.5 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹ ਵਲੰਟੀਅਰ ਨੇ ਜੀ, ਔਰ 1.5 ਤੋਂ 2 ਲੱਖ ਉਹਨਾਂ ਦੇ ਕੋਲ ਇਹ ਅੱਡ ਏਜੰਸੀਆਂ ਦਾ, ਉਹਨਾਂ ਦੇ ਕੋਲ ਰਾਕਟ ਲਾਂਚਰ ਔਰ ਡਰੋਨ ਔਰ ਦੂਸਰੀ ਤੀਸਰੀ ਫੋਰਸ ਹੈ। ਔਰ ਉਹਨਾਂ ਨੂੰ ਜੇ ਉਹਨਾਂ ਨੇ ਕਿਹਾ ਵੀ ਜੇ ਗਰਾਊਂਡ ਦੇ ਉੱਤੇ ਜਾਣਗੇ ਤੇ ਇਹਨਾਂ ਦੇ ਲਈ ਸਰਪ੍ਰਾਈਜ਼ ਹੋਏਗਾ, ਇਜ਼ਰਾਈਲੀ ਆਰਮੀ ਦੇ ਲਈ ਇਹਨਾਂ ਨੂੰ ਹੈਵੀ ਕੈਜੁਅਲਟੀਜ਼ ਲੈਣੀਆਂ ਪੈ ਸਕਦੀਆਂ। ਉਹਨਾਂ ਨੇ ਕਿਹਾ ਜੀ ਪਹਿਲਾਂ ਵੀ ਤਾਂ ਲਬਨਾਨ ਦੇ ਉੱਤੇ ਇਹਨਾਂ ਨੇ ਕਬਜ਼ਾ ਕਰਕੇ ਕਿੰਨੀ ਦੇਰ ਫਿਰ ਵਕੀਟ ਕਰਨਾ ਪਿਆ ਸੀ। ਸੋ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੁਛ ਹਾਸਲ ਨਹੀਂ ਹੋਣਾ। ਇਜ਼ਰਾਈਲ ਨੂੰ ਕੋਈ ਨਹੀਂ ਪਤਾ ਹੈ, ਨੈਤਨਯਾਹੂ ਸਿਰਫ ਆਪਣੇ ਆਪ ਨੂੰ ਬਚਾਉਣ ਦੇ ਲਈ, ਕਿਉਂਕਿ ਆਲਰੇਡੀ ਜੇ ਅੱਜ ਜੰਗ ਬੰਦ ਹੋ ਜਾਏ ਤਾਂ ਕਰਪਸ਼ਨ ਚਾਰਜਿਸ ਦੇ ਵਿੱਚੋਂ ਅੰਦਰ ਹੋਏਗਾ ਕਿ ਉਹ ਜਿਵੇਂ ਜੋ ਮੋਦੀ ਕਰ ਰਿਹਾ, ਮੋਦੀ ਨੂੰ ਕੋਈ ਪਰਵਾਹ ਨਹੀਂ ਹੈ ਕਿ ਕੀ ਹੋ ਰਿਹਾ ਹੈ ਇਸ ਕਿਸਮ ਦੀ। ਔਰ ਇਸ ਵੇਲੇ ਨੈਤਨਯਾਹੂ ਔਰ ਮੋਦੀ ਦਾ ਅਲਾਇੰਸ, ਔਰ ਇਕੱਲਾ ਇਹੀ ਨਹੀਂ, ਜਿਵੇਂ ਮੈਂ ਜ਼ਿਕਰ ਕੀਤਾ ਕਿ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਸਾਊਦੀ ਅਰੇਬੀਆ, ਉਹਨੇ ਕਿਹਾ ਵੀ ਇੰਡੀਆ ਦੀ ਵੈਪਨਰੀ ਯੂਜ਼ ਹੋ ਰਹੀ ਹੈ ਬੇਗੁਨਾਹ ਨੂੰ ਮਾਰਨ ਦੇ ਲਈ, ਉੱਥੇ ਐਮਨੀਸ਼ਨ ਜਿਹੜਾ ਜਾ ਰਿਹਾ। ਹੁਣ ਇਸ ਬੈਕਗਰਾਊਂਡ ਦੇ ਵਿੱਚ ਇਸ ਵੇਲੇ ਜਿਹੜੇ ਦੋਨੋਂ ਹੀ ਸਪਾਟ ਨੇ, ਯੂਕਰੇਨ ਔਰ ਇਜ਼ਰਾਈਲ ਦਾ ਬਿਹੇਵੀਅਰ, ਇਹ ਵਰਲਡ ਪੀਸ ਦੇ ਲਈ ਔਰ ਨੈਕਸਟ ਚ ਹਰ ਇੱਕ ਨੂੰ ਘੜੀਸਣ ਦੇ ਲਈ ਜੰਗ ਦੇ ਵਿੱਚ ਕਿਸੇ ਵੇਲੇ ਵੀ ਪ੍ਰੈਸਪੀਟੇਟਿੰਗ ਰੀਜ਼ਨ ਹੋ ਸਕਦੇ ਨੇ। ਚਲੋ ਯੂਕਰੇਨ ਦੇ ਮੁੱਦੇ ਤੇ ਤਾਂ ਅਸੀਂ ਸਮਝਦੇ ਹਾਂ ਵੀ ਜ਼ੈਲੈਂਸਕੀ ਅੱਜ ਕੱਲ੍ਹ ਆਇਆ ਹੋਇਆ ਹੈ। ਬੇਸ਼ੱਕ ਪਹਿਲਾਂ ਰਿਪਬਲਿਕਨਸ ਨੇ ਜਾਂ ਟਰੰਪ ਨੇ ਇਤਰਾਜ਼ ਕੀਤਾ ਕਿ ਜੀ ਉਹ ਬਾਈਡਨ ਦੇ ਹੋਮ ਟਾਊਨ ਪੈਨਸਿਲਵੇਨੀਆ 'ਚ ਹੈ, ਜੰਮਿਆ ਤਾਂ ਬਾਈਡਨ ਉੱਥੇ ਹੋਇਆ, ਉੱਥੇ ਗਿਆ, ਉੱਥੇ ਜਿਹੜੀ ਵੈਪਨ ਫੈਕਟਰੀ ਆ ਉਹਦੇ 'ਚ ਗਿਆ, ਔਰ ਉਹਨੇ ਕਿਹਾ ਜੀ ਇਹਦੇ ਰਾਹੀਂ ਇਵੇਂ ਲੱਗਾ ਜਿਵੇਂ ਉਹ ਡੈਮੋਕ੍ਰੇਟਾਂ ਦੀ ਮਦਦ ਕਰ ਰਿਹਾ। ਪਰ ਅੱਜ ਉਸ ਦੇ ਇੱਥੇ ਟਰੰਪ ਟਾਵਰ ਦੇ ਵਿੱਚ ਜ਼ੈਲੈਂਸਕੀ ਔਰ ਟਰੰਪ ਦੀ ਮੁਲਾਕਾਤ ਵੀ ਹੋਈ, ਲਗਭਗ 45 ਮਿੰਟ ਮੁਲਾਕਾਤ ਚੱਲੀ, ਔਰ ਉਹਦੇ 'ਚ ਦੋਨਾਂ ਨੇ ਆਪੋ ਆਪਣਾ ਵਰਸ਼ਨ ਕਿਹਾ। ਟਰੰਪ ਨੇ ਕਿਹਾ ਕਿ ਜੀ ਮੈਂ ਜਦੋਂ ਬਣ ਗਿਆ ਤਾਂ ਮੈਂ ਪੀਸਫੁਲ ਔਨਰੇਬਲ ਐਗਰੀਮੈਂਟ ਕਰਾ ਦਿਆਂਗਾ। ਹਾਲਾਂ ਜ਼ੈਲੈਂਸਕੀ ਨੇ ਕਿਹਾ ਕਿ ਜੀ ਉਹ ਸਾਡੀ ਟੈਰੀਟਰੀ ਦੇ ਉੱਤੇ ਆ ਕੇ ਬੈਠਾ। ਪਰ ਸਾਨੂੰ ਇਹ ਲੱਗਦਾ ਵੀ ਇਹਦੇ ਨਾਲੋਂ ਵੀ ਯੂਕਰੇਨ 'ਚ ਤਾਂ ਫਿਰ ਵੀ ਕੰਟੇਨਮੈਂਟ ਹੈ ਕਿਸੇ ਨਾ ਕਿਸੇ ਲੈਵਲ ਤੇ। ਪਰ ਜੋ ਉੱਥੇ ਚੱਲ ਰਿਹਾ, ਹੁਣ ਜਿਹੜਾ ਤੁਹਾਡੇ ਸਵਾਲ ਦਾ ਦੂਸਰਾ ਪਾਰਟ ਸੀ ਕਿ ਵੀ
ਕੀ ਕਾਰਨ ਹੈ ਕਿ ਈਰਾਨ ਜਾਂ ਦੂਸਰਾ ਇਸਲਾਮਿਕ ਵਰਲਡ ਉਹ ਮੈਂ ਸਮਝਦਾ ਵਿਜ਼ਡਮ ਤੋਂ ਕੰਮ ਕਰ ਰਹੇ ਨੇ। ਇਹ ਜਿਹੜੀ ਪ੍ਰੋਵੋਕੇਸ਼ਨ, ਹੁਣ ਇਹ ਹਰ ਇੱਕ ਨੂੰ ਪਤਾ ਹੈ ਕਿ ਉਹ ਹਮਾਸ ਹੋਏ, ਹਿਜ਼ਬੁੱਲਾ ਹੋਏ ਤੇ ਅਜੇ ਯਮਨ ਵਾਲੇ ਬੈਠੇ ਨੇ, ਕਿਉਂਕਿ ਮੈਨੂੰ ਇਹ ਲੱਗਦਾ ਵੀ ਜੇ ਇਜ਼ਰਾਈਲ ਨੂੰ ਇੱਥੋਂ ਲੱਗਾ ਨਹੀਂ ਉਹਨਾਂ ਨੇ ਉਹ ਫਰੰਟ ਵੀ ਖੋਲ ਦੇਣੇ, ਤੇ ਜੇ ਯਮਨ ਵਾਲੇ ਲੜਾਕੇ ਵੀ ਇੱਧਰ ਆ ਕੇ ਗਰਾਊਂਡ ਟਰੂਪਸ ਨਾਲ ਲੜਨ ਦਾ ਹੋਇਆ ਤੇ ਇਜ਼ਰਾਈਲ ਟ੍ਰੈਪ ਵੀ ਹੋਏਗਾ। ਇਹ ਵੀ ਮਿਲਟਰੀ ਐਕਸਪਰਟਸ ਦਾ ਕਹਿਣਾ ਕਿ ਵੀ ਇਨ ਦਾ ਐਂਡ ਇਜ਼ਰਾਈਲ ਲੂਜ਼ਰ ਹੋਏਗਾ, ਕਿਉਂਕਿ ਜਦੋਂ ਤੁਸੀਂ ਕੋਈ ਜੰਗ ਕਰਦੇ ਹੋ ਜਾਂ ਤੁਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਦੇ ਹੋ, ਇੱਕ ਮਿਲਟਰੀ ਆਬਜੈਕਟਿਵ ਹੁੰਦਾ ਹੈ, ਇੱਕ ਡਿਪਲੋਮੈਟਿਕ ਆਬਜੈਕਟਿਵ ਹੁੰਦਾ ਹੈ। ਕਿ ਇਸ ਵੇਲੇ ਡਿਪਲੋਮੈਟਿਕਲੀ ਤਾਂ ਮੋਸਟ ਹੇਟਡ ਹੈ ਨੇਤਨਯਾਹੂ, ਵਾਰ ਕ੍ਰਿਮੀਨਲ ਦੇ ਤੌਰ ਤੇ ਹੈ। ਈਵਨ ਇਸ ਸਾਰੇ ਦੇ ਵਿੱਚ ਮਿਲੀਟੈਰਲੀ ਇਜ਼ਰਾਈਲ ਕੀ ਹਾਸਲ ਕਰ ਰਿਹਾ ਹੈ ਇਹ ਵੀ ਉਹਨਾਂ ਦੇ ਸਾਹਮਣੇ ਨਹੀਂ ਹੈ, ਪਰ ਉਹ ਉਹਨੂੰ ਕੰਟੀਨਿਊ ਰੱਖਣਾ ਚਾਹੁੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਜੋ ਬੈਰੂਤ ਦੇ ਵਿੱਚ ਇਹਨਾਂ ਨੇ ਕਰਨਾ ਹੈ ਉਹੀ ਕਰਨਾ ਹੈ ਜੋ ਇਹਨਾਂ ਨੇ ਗਜ਼ਾ ਦੇ ਵਿੱਚ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਅਮਰੀਕਾ ਦਾ ਸਟੇਟਸ ਲੋ ਹੋਇਆ। ਜੇ ਪ੍ਰੈਜ਼ੀਡੈਂਟ ਬਾਈਡਨ ਇਹ ਠੀਕ ਹੈ, ਕੈਥੋਲਿਕ ਹੈ, ਸ਼ਾਮ ਨੂੰ ਪ੍ਰੇ ਵੀ ਕਰਦਾ ਹੋਣਾ, ਇਹ ਵੀ ਕਹਿੰਦਾ ਹੋਣਾ ਵੀ ਰੱਬ ਦੇ ਸਾਹਮਣੇ ਜਦੋਂ ਮੈਂ ਗਿਆ ਤੇ ਜਿਹੜੇ ਕਿੰਨੇ ਹਜ਼ਾਰ ਬੇਗੁਨਾਹ ਮਾਰੇ ਨੇ, 62,000 ਕਿ ਕਿੰਨੇ, ਔਰ 1 ਲੱਖ ਤੋਂ ਜ਼ਿਆਦਾ ਜ਼ਖਮੀ ਨੇ, 42,000 ਤੋਂ ਜ਼ਿਆਦਾ ਮਾਰੇ ਨੇ, ਉਹਨਾਂ ਦਾ ਕੌਣ ਉਹਨਾਂ ਦਾ ਹਿਸਾਬ ਕਿਤਾਬ ਦੇਗਾ। ਲੇਕਿਨ ਐਜ਼ ਏ ਪ੍ਰੈਜ਼ੀਡੈਂਟ ਜੇ ਪਹਿਲੇ ਦਿਨ, ਔਰ ਹਾਲ ਤਾਂ ਇਜ਼ਰਾਈਲ ਦਾ ਇਹ ਹੈ ਵੀ ਜੇ ਅਮਰੀਕਾ ਜਾਂ ਹੁਣ ਇੰਡੀਆ ਦਾ ਅਸਲਾ ਉੱਥੇ ਨਾ ਜਾਂਦਾ ਹੋਏ ਤਾਂ ਲੜਾਈ 4 ਦਿਨ 'ਚ ਮੁੱਕ ਜਾਏ। ਸੋ ਜੇ ਅਮਰੀਕਾ ਜਾਂ ਅਮਰੀਕਨ ਪਾਲਿਸੀ ਮੇਕਰ ਜਾਂ ਵਾਈਟ ਹਾਊਸ ਜਾਂ ਪੈਂਟਾਗਨ ਇਨ ਸਰਟਨ ਟਰਮਸ ਉਹਨੂੰ ਇਹ ਕਹਿ ਦਿੰਦੇ ਜਾਂ ਕਹਿ ਦੇਣ ਕਿ ਵੀ ਸਟਾਪ, ਇਨਫ ਇਜ਼ ਇਨਫ, ਤੇ ਕੱਲ੍ਹ ਇਹ ਲੜਾਈ ਬੰਦ ਹੋ ਸਕਦੀ ਹੈ। ਪਰ ਈਰਾਨ ਔਰ ਦੂਸਰੇ ਸਮਝਦੇ ਨੇ ਕਿ ਇਹ ਪ੍ਰੋਵੋਕ ਕਰਕੇ ਈਰਾਨ ਨੂੰ ਜੰਗ ਦੇ ਵਿੱਚ ਘੜੀਸਣਾ ਚਾਹੁੰਦਾ ਹੈ। ਔਰ ਫਿਰ ਉਹ ਚਾਹੁੰਦਾ ਹੈ ਕਿਉਂਕਿ ਜੇ ਈਰਾਨ ਵੀ ਚਾਹੁੰਦਾ ਫਿਰ ਅਮਰੀਕਾ ਵੀ ਖੁੱਲ੍ਹ ਕੇ ਜਿਹੜਾ ਈਰਾਨ ਦੇ ਖਿਲਾਫ ਭੁਗਤੇਗਾ, ਔਰ ਉਹ ਹੀ ਉਹਨੂੰ ਜਿਹੜਾ ਇਜ਼ਰਾਈਲ ਦਾ ਆਬਜੈਕਟਿਵ ਹੈ। ਸੋ ਇਹ ਨਹੀਂ ਹੈ ਵੀ ਈਰਾਨ, ਹਾਲਾਂਕਿ ਈਰਾਨ ਭਰਿਆ ਪੀਤਾ ਬੈਠਾ ਹੈ, ਉਹਦੀ ਤਹਿਰਾਨ ਦੀ ਸਰਜ਼ਮੀਨ ਦੇ ਉੱਤੇ ਹਮਾਸ ਦੇ ਲੀਡਰ ਦਾ ਮਰਡਰ ਕੀਤਾ ਗਿਆ। ਔਰ ਇਹ ਵੀ ਇੱਕ ਦੋ ਖਬਰ 2 ਦਿਨ ਪਹਿਲਾਂ ਸੀ ਕਿ ਸ਼ਾਇਦ ਈਰਾਨ ਦਾ ਕੋਈ ਸਾਬਕਾ ਪ੍ਰੈਜ਼ੀਡੈਂਟ ਜਾਂ ਉਹਨਾਂ ਦਾ ਅਹੁਦੇਦਾਰ ਉਹ ਵੀ ਜ਼ਖਮੀ ਹੋਇਆ ਪੇਜਰ ਬੰਬ ਨਾਲ। ਪਤਾ ਨਹੀਂ ਕਿੰਨਾ ਠੀਕ ਸੀ, ਕਨਫਰਮ ਨਹੀਂ ਹੋਇਆ। ਔਰ ਹੁਣ ਵੀ ਜਦੋਂ ਇਹ ਕਿਹਾ ਜਾਂਦਾ ਕਿ ਕੀ ਹਿਜ਼ਬੁੱਲਾ ਜਿਸ ਦਾ ਇੰਨਾ ਨੁਕਸਾਨ ਕੀਤਾ ਜੀ, 1000 ਪੇਜਰ ਬੰਬਰ, ਉਹਨਾਂ ਨੇ ਕਿਹਾ ਜੀ ਇਹ ਵਰਜਨ ਇਜ਼ਰਾਈਲ ਦੀ ਹੈ, ਉੱਥੋਂ ਆਏ, ਉਹਨਾਂ ਨੇ ਆਪਣਾ ਕੋਈ ਇਹਦੇ ਤੇ ਨਹੀਂ ਦਿੱਤਾ। ਔਰ ਜਿਸ ਸਪਿਰਿਟ ਦੇ ਨਾਲ ਜੇ ਹਮਾਸ ਵਾਲੇ 11 ਮਹੀਨੇ ਬਾਅਦ ਵੀ ਸਬਡਿਊ ਨਹੀਂ ਹੋਏ ਤੇ ਹਿਜ਼ਬੁੱਲਾ ਤਾਂ ਮੱਚ ਮੋਰ ਆਰਗੇਨਾਈਜ਼ਡ ਹੈ ਔਰ ਮੱਚ ਮੋਰ ਉਹਨਾਂ ਕੋਲ ਨੰਬਰ ਹੈ, ਔਰ 4 ਦਹਾਕਿਆਂ ਤੋਂ ਪੋਲੀਟੀਕਲ ਫੋਰਸ ਵੀ ਨੇ ਉੱਥੇ, ਮਿਲੀਟੈਂਟ ਫੋਰਸ ਵੀ ਨੇ। ਔਰ ਜ਼ਾਹਰ ਹੈ ਕਿ ਵੀ ਡਿਪਲੋਮੈਟਿਕਲੀ ਵੀ ਉਹਨਾਂ ਨੇ ਜਿਸ ਕਿਸਮ ਦਾ ਈਰਾਨ ਔਰ ਦੂਸਰੇ ਦੇ ਨਾਲ ਉਹਨਾਂ ਦਾ ਇਲਹਾਕ ਹੈ। ਪਰ ਅਸੀਂ ਜੇ ਇਸ ਸਾਰੇ ਤੋਂ ਬਿਯੋਂਡ ਦੇਖੀਏ ਤੇ ਇੰਨੀ ਤਬਾਹੀ, ਬੇਗੁਨਾਹ ਦਾ ਮਾਰਿਆ ਜਾਣਾ, ਚੀਖ ਚਿਹਾੜਾ, ਔਰਤਾਂ, ਬੱਚੇ, ਦੂਸਰੇ, ਇਹ ਉਹੀ ਜਦੋਂ ਅਸੀਂ ਦੇਖਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਦਾ ਉਹ ਸੇਮਨਾਬਾਦ ਸ਼ਹਿਰ 'ਚ ਖਲੋ ਕੇ ਦਿੱਤਾ ਗਿਆ ਜਿਹੜਾ ਇਹ ਫਰਮਾਨ ਸੀ ਕਿ ਭਾਈ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਇੰਨੀ ਕੁਰਲਾਟ, ਇੰਨੀ ਤਕਲੀਫ, ਇੰਨਾ ਬਲੱਡ ਸ਼ੈਡ, ਔਰ ਇਸ ਸਾਰੇ ਦੇ ਬਾਵਜੂਦ ਦੁਨੀਆ ਦੀਆਂ ਤਾਕਤਾਂ, ਖਾਸ ਤੌਰ 'ਤੇ ਅਮਰੀਕਾ ਜਾਂ ਵੈਸਟਰਨ, ਇਹ ਮਹਿਜ਼ ਕਿ ਜੀ ਡਿਪਲੋਮੇਸੀ ਦਾ ਇਹ ਲਫ਼ਜ਼ ਕੱਢ ਲਿਆ ਤੇ ਇਹ ਲਫ਼ਜ਼ ਪਾ ਲਿਆ। ਸੋ ਅੱਜ ਵੀ ਦੁਨੀਆ ਉਹੀ ਜਿਹੀ ਹੈ ਜਿਹੋ ਜਿਹੀ 14ਵੀਂ 15ਵੀਂ ਸਦੀ ਦੇ ਵੇਲੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਵੰਗਾਰਿਆ ਸੀ। ਅੱਜ ਵੀ ਅਸੀਂ ਬੇਬਸੀ 'ਚ ਦੇਖ ਰਹੇ ਹਾਂ ਕਿ ਇਨਸਾਨੀ ਲਹੂ ਡੁੱਲ ਰਿਹਾ ਔਰ ਜਿਵੇਂ ਲੋਕ ਲਾਸ਼ਾਂ ਗਿਣ ਰਹੇ ਨੇ, ਔਰ ਇਹ ਆਪਣੇ ਆਰਥਿਕ ਹਿੱਤ, ਡਾਲਰ ਜਾਂ ਕੋਈ ਵੋਟਾਂ ਗਿਣ ਰਿਹਾ। ਜੀ ਡਾਕਟਰ ਸਾਹਿਬ, ਬਿਲਕੁਲ ਇਹ ਆਉਣ ਵਾਲਾ ਜਿਹੜਾ ਇਹ ਸਾਰਾ ਦੌਰ ਹੈ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਕਿਵੇਂ ਦੇਖਿਆ ਜਾਣਾ ਤੇ ਪ੍ਰਧਾਨ ਬਾਈਡਨ ਦਾ ਰੋਲ ਇਹਦੇ ਵਿੱਚ ਕਿਵੇਂ ਦੇਖਿਆ ਜਾਣਾ, ਇਹ ਹੁਣ ਮਤਲਬ ਇਹਨਾਂ ਦੇ ਉਹਦੇ 'ਤੇ ਹੀ ਛੱਡਦੇ ਹਾਂ ਵੀ ਕੀ ਇਹ ਪਾਰਟ ਹੋਣਾ ਆ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।